अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो SMS पंजाबी। लो जी बहुत चर्चा हर थां ते सोशल मीडिया चुक के देख लो। डड्डू डड्डू होई पई उत्थे ओए होए होए बेड़े गर्क होए पे हर पासे। और डड्डू ने जेड़ा बदमाशी की है अपना असैंबली च खड़ी होके जेड़ा उन्हें कहा कि भी अपना कहते आ कि जी जहाज़ लिया तो वह कहती हाँ लिया हाँ कर लो जो करना तुसी ਅਸੀਂ ਲੈ ਲਿਆ ਜਹਾਜ਼। ਇਹ ਹੁਣ ਸਾਰਾ ਸਿਨਾਰੀਓ ਤੇ ਤੁਹਾਡੇ ਸਾਹਮਣੇ ਆ ਗਿਆ, ਲੇਕਿਨ ਇਹਦੀ ਬੈਕ ਸਾਈਡ ਕੀ ਹੈ, ਪਿੱਛੇ ਕੀ ਇਹਦੇ? ਬਾਬੇ ਕਹਿੰਦੇ ਡੱਡੂ ਦੇ ਪਿੱਛੇ ਕੀ ਹੈ? ਮੈਂ ਕਿਹਾ ਡੱਡੂ ਦੇ ਪਿੱਛੇ ਇੱਕ ਪੂਰੀ ਕਹਾਣੀ, ਇੱਕ ਪੂਰੀ ਦਾਸਤਾਨ। ਬਾਬਾ ਜੀ ਕਹਿੰਦੇ ਉਹ ਤੇ ਨਜ਼ਰ ਆ ਰਹੀ ਲੱਗਦਾ ਬਿਲਕੁਲ ਉੱਦਾਂ ਹੀ ਦੀ ਦਾਸਤਾਨ। ਬਾਬਾ ਜੀ ਕਹਿੰਦੇ ਮੈਨੂੰ ਲੱਗ ਰਹੀ ਹੈ ਜਿੱਦਾਂ ਦੀ ਉਹ ਨਹੀਂ ਜਿਹੜੀ ਆਪਣਾ ਗਰੀਦਾ ਸੁਜ਼ੂਕੀ, ਮੈਂ ਮਤਲਬ ਗਰੀਦਾ ਜਿਹੜੀ ਸੁਜ਼ੂਕੀ ਚਲਾਉਂਦੀ ਹੈ, ਗਰੀਦਾ ਦੀ ਸੁਜ਼ੂਕੀ ਦੇ ਵਿੱਚ ਜੋ ਕਹਾਣੀ ਬਾਬਾ ਜੀ ਕਹਿੰਦੇ ਉੱਦਾਂ ਦੀ ਕਹਾਣੀ ਮੈਨੂੰ ਲੱਗ ਰਹੀ ਹੈ ਡੱਡੂ ਦੇ ਪਿੱਛੇ। ਮੈਂ ਕਿਹਾ ਬਿਲਕੁਲ ਉੱਦਾਂ ਹੀ ਆ, ਲੇਕਿਨ ਹੁਣ ਤੁਸੀਂ ਕਹੋ ਕਿ ਆ ਗਰੀਦਾ ਦੀ ਸੁਜ਼ੂਕੀ ਦੇ ਪਿੱਛੇ ਕੀ ਕਹਾਣੀ ਹੈ? ਉਹ ਕਹਾਣੀ ਬਹੁਤ ਵੱਡੀ ਕਹਾਣੀ ਹੈ। ਉਹ ਆਪ ਨਾਲ ਹਰਮਸ ਨਾਲ ਜਾ ਕੇ ਰਲਦੀ ਹੈ। ਹਾਂ, ਤੇ ਉਹ ਕਿਸੇ ਹੋਰ ਦਿਨ ਸੁਣਾਵਾਂਗੇ ਤੁਹਾਨੂੰ। ਫਿਲਹਾਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਡੱਡੂ ਦੇ ਪਿੱਛੇ ਕਹਾਣੀ ਹੈ ਉਹ ਕੀ ਹੈ? ਉਹ ਕਹਾਣੀ ਜਨਾਬ ਇਹ ਵਾ ਕਿ ਸਾਰੀ ਬਦਮਾਸ਼ੀ ਦੇ ਪਿੱਛੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਡੱਡੂ ਆ ਕੇ ਉੱਥੇ ਕਹਿ ਰਿਹਾ ਮੂੰਹ ਬਣਾ ਕੇ, ਸਟਾਈਲ ਬਣਾ ਕੇ, ਬਦਮਾਸ਼ੀ ਕਰਕੇ ਕਿ ਅਸੀਂ ਜਹਾਜ਼ ਲਿਆ, ਹਾਂ ਲੈ ਲਿਆ ਅਸੀਂ, ਚਾਹੋ ਤੁਹਾਨੂੰ ਕੀ ਕਰ ਲਓ ਜੋ ਕਰਨਾ, ਤੁਸੀਂ ਪੱਟ ਲਓ ਜੋ ਪੱਟਣਾ ਤੁਸੀਂ। ਬੜਾ ਇਹ ਸਟਾਈਲ ਸੀ ਉਹਦਾ। ਅਤੇ ਇਹਦੇ ਪਿੱਛੇ ਐਕਚੁਅਲੀ ਜਨਾਬ ਹੈ ਜਰਨੈਲੀ ਕਹਾਣੀ। ਹਾਂਜੀ, ਜਰਨੈਲੀ ਕਹਾਣੀ। ਇਹ ਆਪਣਾ ਆਡੀਅੰਸ ਨੂੰ ਘੱਟ ਅਤੇ ਉਹ ਜਿਹੜਾ ਇੱਕ ਬ੍ਰਿਗੇਡੀਅਰ ਹੈ ਉਹਨੂੰ ਜ਼ਿਆਦਾ ਜਿਹੜਾ ਨਾ ਉਹ ਜਵਾਬ ਦੇ ਰਿਹਾ ਡੱਡੂ। ਬ੍ਰਿਗੇਡੀਅਰ ਹੁਣ ਕੀ ਹਿਸਾਬ ਕਿਤਾਬ ਬ੍ਰਿਗੇਡੀਅਰ ਦਾ, ਕੌਣ ਬ੍ਰਿਗੇਡੀਅਰ ਹੈ ਔਰ ਕੀ ਕਹਾਣੀ ਪਈ ਹੈ ਜਨਾਬ ਉਹਦੇ ਨਾਲ? ਉਹ ਕਹਾਣੀ ਜਨਾਬ ਇਹ ਵੇ ਕਿ ਬ੍ਰਿਗੇਡੀਅਰ ਨੇ ਆਪਣਾ ਕਿਹਾ ਡੱਡੂ ਨੂੰ ਕਿ ਆਓ ਬੈਠੋ ਪਾਰਟੀ ਕਰੀਏ। ਅਤੇ ਡੱਡੂ ਕਹਿਣ ਲੱਗਾ ਭਾਈ ਪਾਰਟੀ ਪੂਰਟੀ ਕਿੱਥੇ ਕਰੀਏ, ਮੇਰੇ ਕੋਲ ਟਾਈਮ ਹੀ ਹੈ ਨਹੀਂਗਾ। ਉਹ ਕਹਿੰਦੀ ਤੂੰ ਮੇਰਾ ਮਤਲਬ ਹੈ ਕਿ ਆਪਣਾ ਦੇਖ, ਉਹਦਾ ਦੇਖ, ਆਪਣਾ ਹਿਸਾਬ ਕਿਤਾਬ ਦੇਖ। ਪਾਰਟੀ ਪੂਰਟੀ ਮੇਰਾ ਮਤਲਬ ਕਿ ਜਰਨਲਾਂ ਨਾਲ ਹੁੰਦੀ ਹੈ ਪਾਰਟੀ, ਤੇਰੇ ਨਾਲ ਕੀ ਪਾਰਟੀ ਕਰਨੀ? ਬ੍ਰਿਗੇਡੀਅਰ ਗੁੱਸਾ ਕਰ ਗਿਆ। ਉਹਨੇ ਇਨਕਾਰ ਸੁਣਿਆ। ਉਹਨੇ ਕਿਹਾ ਲੋ ਦੱਸੋ ਯਾਰ ਹੁਣ ਆ ਸਾਨੂੰ ਇਨਕਾਰ ਕਰੇਗੀ? ਅੰਦਾਜ਼ਾ ਕਰੋ, ਜ਼ਾਤ ਦਾ ਮੇਰਾ ਮਤਲਬ ਡੱਡੂ ਚਾਰਜ ਅਤੇ ਸਾਨੂੰ ਇਨਕਾਰ। ਉਹ ਜਨਾਬ ਗੁੱਸਾ ਕਰ ਗਿਆ। ਉਹਨੇ ਫਿਰ ਕਿਹਾ ਜਾ ਰਿਹਾ ਕਿ ਜਨਾਬ ਕਹਾਣੀਆਂ ਜਿਹੜੀਆਂ ਨਾ ਉਹ ਛੱਡੀਆਂ ਨੇ ਪਿੱਛੋਂ ਫਾਈਲਾਂ ਕੱਢ ਕੇ ਕਿ ਲੋ ਜੀ ਆ ਜਿਹੜੇ ਆਪਣਾ ਅਪਾਰਟਮੈਂਟ ਬਣ ਗਏ ਆ ਜਨਾਬ, ਆ ਜੇ ਕਰਪਸ਼ਨ ਕਹਾਣੀਆਂ, ਬਸ ਕਹਾਣੀਆਂ, ਉਹ ਪਤਾ ਨਹੀਂ ਕਿਹੜੀਆਂ ਫਾਈਲਾਂ ਤਿਆਰ ਹੋ ਰਹੀਆਂ ਓਪਨਲੀ, ਖੁਰਦ ਬੁਰਦ ਇਲਜ਼ਾਮਾਤ ਜਿਹੜੇ ਉਹ ਲੱਗੇ ਡੱਡੂ 'ਤੇ। ਹਾਂਜੀ, ਅਤੇ ਉਹ ਆ ਜਹਾਜ਼ ਵਾਲਾ ਵੀ ਵਿੱਚੋਂ ਹਿਸਾਬ ਕਿਤਾਬ ਲੱਗਿਆ। ਅਤੇ ਉਹ ਫਿਰ ਡੱਡੂ ਜਿਹੜਾ ਉਹ ਇੱਕਦਮ ਪਰੇਸ਼ਾਨ ਹੋਇਆ ਕਿ ਯਾਰ ਇਹ ਜਾਣਾ ਹੀ ਪੈਣਾ ਬ੍ਰਿਗੇਡੀਅਰ, ਚਾਰਾ ਕੋਈ ਨਹੀਂ ਉਹਦੇ ਬਗੈਰ। ਲੇਕਿਨ ਫਿਰ ਡੱਡੂ ਗਿਆ ਆਪਣੀ, ਕਹਿੰਦੇ ਆਪਣਾ ਮਾਲਕਨ ਕੋ ਮਾਈ ਤੰਦੂਰ ਵਾਲੀ ਮਾਈ, ਜਨ ਵਾਲੀ ਤੱਕੀਆਂ ਵਾਲੀ ਮਾਈ, ਕਤਰੀ ਕਬਾਬਾਂ ਵਾਲੀ। ਅਤੇ ਉਹ ਕਿਹਾ ਜਾਂਦਾ ਕਿ ਜੀ ਉਹ ਕਿਹਾ ਆਪਣਾ ਮਾਈ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਡੱਡੂ। ਡੱਡੂ ਨੇ ਇਹਦਾ ਹੱਥ ਫੜਿਆ ਅਤੇ ਸਿੱਧਾ ਲੈ ਗਿਆ ਆਪਣੇ ਜਰਨੈਲ ਕੋਲ। ਹਾਂ, ਮਾਈ ਦਾ ਆਪਣਾ ਜਰਨੈਲ, ਸਾਰਿਆਂ ਦੇ ਇੱਥੇ ਆਪਣੇ ਆਪਣੇ ਜਰਨੈਲ ਹੈ। ਸਭ ਤੋਂ ਵੱਡਾ ਜਰਨੈਲ ਮਾਈ ਦਾ ਮੇਰਾ ਮਤਲਬ ਹੈ ਇਹ ਹਿਸਾਬ ਕਿਤਾਬ। ਅਤੇ ਉਹ ਲੈ ਕੇ ਉੱਥੇ ਵੱਡੇ ਜਰਨੈਲ ਉਹਨੇ ਜਾ ਕੇ ਡੱਡੂ ਉੱਥੇ ਪੇਸ਼ ਕੀਤਾ। ਬਾਬਾ ਜੀ ਕਹਿੰਦੇ ਯਾਰ ਉਹ ਡੱਡੂ ਆ ਕੋਈ ਗਿਫਟ ਆ ਜਿਹੜਾ ਪੇਸ਼ ਕਰ ਦਿੱਤਾ। ਮੈਂ ਕਿਹਾ ਗਿਫਟ ਹੀ ਸਮਝੋ, ਡੱਡੂ ਇੱਕ ਗਿਫਟ ਆ। ਹਾਂ, ਉਹਨੇ ਡੱਡੂ ਪੇਸ਼ ਕੀਤਾ ਉੱਥੇ ਅਤੇ ਉਹਨੇ ਕਿਹਾ ਦੇਖੋ ਆ ਸਮਝਾਓ ਆਪਣੇ ਥੱਲੇ ਜਿਹੜੇ ਲੱਗੇ ਆ, ਹਾਂ ਅਸੀਂ ਪਹਿਲੇ ਤੁਹਾਡੇ ਥੱਲੇ ਲੱਗੇ ਹਾਂ ਅਤੇ ਹੁਣ ਮੇਰਾ ਮਤਲਬ ਹੈ ਕਿ ਹੁਣ ਜਿਹੜੇ ਛੋਟੇ ਛੋਟੇ ਇੱਧਰ ਉੱਧਰ ਦੇ ਰੈਂਕ ਨੇ ਉਹਨਾਂ ਦੇ ਵੀ ਥੱਲੇ ਲੱਗਣਾ ਪੈਣਾ। ਆਹ ਮੇਰੀ ਖਾਸ ਨੌਕਰਾਣੀ ਆ, ਮਿਹਰਬਾਨੀ ਕਰੋ ਇਹਦੇ 'ਤੇ, ਆਹ ਨਾ ਜ਼ੁਲਮ ਕਰੋ। ਦੇਖੋ ਉਹਦਾ ਹਾਲ ਦੇਖੋ ਕੀ ਹਿਸਾਬ ਕਿਤਾਬ ਉਹਨੇ ਬਰਬਾਦ ਕਰਕੇ ਰੱਖ ਦੇਣਾ ਡੱਡੂ, ਜੋ ਹਿਸਾਬ ਕਿਤਾਬ ਹੈ ਬ੍ਰਿਗੇਡੀਅਰ ਹੁੰਦੇ ਇੱਦਾਂ ਦੇ। ਅਤੇ ਉਹ ਜਨਾਬ ਉਹ ਫਿਰ ਜਰਨੈਲ ਜਿਹੜਾ ਉਹਦੇ ਕੋਲ ਗਈ ਅਤੇ ਜਰਨੈਲ ਕਹਿਣ ਲੱਗਾ ਕਿ ਅੱਛਾ ਚਲੋ ਮੈਂ ਕਰਦਾ ਵਾਂ। ਫਿਰ ਜਰਨੈਲ ਨੇ ਜਨਾਬ ਔਰ ਬ੍ਰਿਗੇਡੀਅਰ ਨੂੰ ਮਾਰਿਆ ਫੋਨ। ਉਹਨੇ ਕਿਹਾ ਕਿ ਉਹ ਬੰਦੇ ਦਾ ਬੱਚਾ ਬਣ, ਤੈਨੂੰ ਪਤਾ ਇੱਧਰ ਨਾ ਹਿਸਾਬ ਕਿਤਾਬ। ਉਹ ਕਹਿਣ ਲੱਗਾ ਸਰ ਜੀ ਤੁਹਾਡੀ ਇਜਾਜ਼ਤ ਤੋਂ ਹੀ ਮੈਂ ਸਾਰੇ ਇਲਜ਼ਾਮਾਤ ਲਵਾਏ ਸਾਂ, ਮਿਹਰਬਾਨੀ ਕਰੋ। ਉਹ ਕਹਿੰਦਾ ਹਾਂ ਚਲੋ ਠੀਕ ਹੈ, ਬਸ ਹੁਣ ਮੁੱਠ ਰੱਖ, ਹੁਣ ਠੰਡ ਰੱਖ। ਇਲਜ਼ਾਮਾਤ ਵਾਸਤੇ ਤੈਨੂੰ ਕਿਹਾ ਸੀਗਾ, ਤੂੰ ਉਹਨੂੰ ਬੁਲਾ ਕੇ ਅਤੇ ਪਤਾ ਨਹੀਂ ਕੀ ਹੋਰ ਕੰਮ ਚੱਕਰਾਂ 'ਚ ਸੀਗਾ। ਤੂੰ ਪਤਾ ਨਹੀਂ ਕਿਹੜੇ ਗੋਲ ਕਰਨੇ ਨੇ, ਕੀ ਹਿਸਾਬ ਤੇਰੇ, ਕਿਹੜੇ ਗੋਲ ਨੇ ਤੇਰੇ ਜਿਹੜੇ ਤੂੰ ਅਚੀਵ ਕਰਨੇ ਨੇ। ਹਾਂ, ਉਹ ਕਹਿਣ ਲੱਗਾ ਸਰ ਜੀ ਉਹੀ ਜਿਹੜਾ ਤੁਸੀਂ ਅਚੀਵ ਕਰਨ ਖਲੋਤੇ ਹੋ ਉੱਦਾਂ ਹੀ ਤਕਰੀਬਨ ਮੈਂ ਵੀ ਹਿਸਾਬ ਕਿਤਾਬ ਲਾਈ ਖਲੋਤਾ ਸੀ। ਲੇਕਿਨ ਉਹ ਕਹਿੰਦਾ ਕਿ ਨਹੀਂ, ਉਹਨੇ ਸਮਝਾ ਦਿੱਤਾ। ਅਤੇ ਡੱਡੂ ਦੇ ਪਿੱਛੇ ਜਰਨੈਲ ਦਾ ਹੱਥ ਡੱਡੂ ਨੇ ਚੁੱਕ ਕੇ ਹੱਥ ਰੱਖਿਆ
ਆਪਣਾ ਉਹ ਜਰਨੈਲ ਚੁੱਕ ਕੇ ਹੱਥ ਰੱਖਿਆ। ਬਾਬੇ ਕਹਿੰਦੇ ਕਿੱਥੇ? ਡੱਡੂ ਦੇ ਪਿੱਛੇ। ਮੈਂ ਕਹਿੰਦਾ ਡੱਡੂ ਦੇ ਪਿੱਛੇ ਕਹਿ ਲਓ ਜਰਨੈਲ ਦਾ ਹੱਥ। ਬਾਬੇ ਕਹਿੰਦੇ ਦੋਵੇਂ ਹੱਥ ਹੋਣੇ। ਮੈਂ ਕਹਿੰਦਾ ਨਹੀਂ, ਇੱਕੋ ਹੀ ਹੱਥ ਆ, ਇੱਕ ਮਾਈ ਦੇ ਪਿੱਛੇ, ਇੱਕ ਇਹਦੇ ਪਿੱਛੇ ਵੀ ਰੱਖ ਲਿਆ ਉਹਨਾਂ ਨੇ। ਅਤੇ ਕਿਹਾ ਜਾ ਰਿਹਾ ਅੰਦਰ ਦੀ ਖਬਰ ਜਿਹੜੀ ਆ ਉਹ ਇਹ ਵਾ ਕਿ ਡੱਡੂ ਦੀ ਅਪਰੋਚ ਜਿਹੜੀ ਆ ਨਾ ਜਰਨੈਲਾਂ ਨਾਲ, ਉਹ ਮਾਈ ਤੋਂ ਜ਼ਿਆਦਾ। ਅੰਦਾਜ਼ਾ ਕਰੋ ਤੁਸੀਂ ਇਸ ਗੱਲ ਤੋਂ ਕਿ ਬਈ ਆ ਜਿਹੜੀ ਤੁਹਾਡੇ ਸਾਹਮਣੇ ਡੱਡੂ ਚਾਰਜਰ ਜਿਹੜਾ ਬਦਮਾਸ਼ੀ ਕਰ ਰਿਹਾ ਫਿਰਦਾ ਨਾ, ਇਹਦੇ ਪਿੱਛੇ ਵੀ ਵਰਦੀ ਆ। ਹਾਂ, ਔਰ ਇਹਦੇ ਪਿੱਛੇ ਵੀ ਸਭ ਤੋਂ ਵੱਡੇ ਜਰਨੈਲ ਦੀ ਵਰਦੀ ਆ। ਔਰ ਕਿਹਾ ਜਾ ਰਿਹਾ ਕਿ ਜਰਨੈਲ ਜਿਹੜਾ ਨਾ ਉਹ ਹਿਸਾਬ ਲਾਈ ਖਲੋਤਾ ਹਰ ਪਾਸੇ। ਉਹ ਇਹਨੇ ਵੀ ਚੁੱਕੀ ਖਲੋਤਾ ਅਤੇ ਦੂਜੇ ਪਾਸੇ ਵੀ ਕੰਮ ਚੁੱਕੀ ਖਲੋਤਾ। ਹਾਂ, ਅਤੇ ਉਹ ਜਰਨੈਲ ਜਿਹੜਾ ਹੁਣ ਤੁਸੀਂ ਕਹੋਗੇ ਯਾਰ ਉਹ ਕੌਣ? ਭਾਈ ਉਹ ਜਰਨੈਲ ਜਿਹੜਾ ਉਹ ਆ ਚਾਹਤ ਪਤਾ ਨਹੀਂ ਕਿਹੜਾ ਫਤਿਹ ਅਲੀ ਖਾਨ। ਹਾਂ, ਇਹ ਉਹ ਜਰਨੈਲ ਆ ਜਿਹੜਾ ਪਿੱਛੇ ਚੜ੍ਹਿਆ ਅਤੇ ਇਹਦਾ ਕੰਮ ਗਾਣਾ ਗੁਣਾ ਗਾਉਂਦਾ ਅਤੇ ਵਜਾਉਂਦਾ। ਬਾਬਾ ਜੀ ਕਹਿੰਦੇ ਯਾਰ ਕੀ ਵਜਾਉਂਦਾ? ਮੈਂ ਕਿਹਾ ਬਾਬੇ ਜੋ ਸ਼ਹਿਰ ਮਿਲੇ ਵਜਾ ਦਿੰਦੇ। ਹਾਂ, ਅੱਜ ਕੱਲ੍ਹ ਪੂਰਾ ਮੁਲਕ ਵਜਾ ਰਿਹਾ। 15 ਦਿਨ ਪੂਰੇ ਮੁਲਕ ਦੀ ਵਜਾਈ ਪਈ ਹੈ ਇਹਨੇ। ਮੈਂ ਕਹਿੰਦਾ ਕਿ ਤੂੰ ਇਹ ਕੱਢ ਕੇ ਆ ਦਿੱਤੇ। ਹਾਂ, ਲੋਕੀ ਕਹਿ ਰਹੇ ਆ ਭਾਈ ਤੇਰੀ ਮਿਹਰਬਾਨੀ ਬਸ ਕਰਦਾ ਯਾਰ, ਕਿੰਨਾ ਕੁ ਵਜਾਣਾ ਮੁਲਕ ਨੂੰ ਯਾਰ। ਉਹ ਪਹਿਲਾਂ ਹੀ ਵੱਜਿਆ ਪਿਆ, ਉੱਤੇ ਤੂੰ ਹੋਰ ਵਜਾ ਕੇ ਬਿਲਕੁਲ ਕੰਮ ਹੀ ਤਮਾਮ ਕਰਦਾ, ਢੋਲਕੀ ਪਾੜ ਕੇ ਰੱਖ ਦਿੱਤੀ ਪੂਰੇ ਮੁਲਕ ਦੀ। ਮਿਹਰਬਾਨੀ ਕਰੀ ਯਾਰ। ਅਤੇ ਉਹ ਗਾਣਾ ਗੁਣਾ ਵੀ ਜਿਹੜਾ ਨਾ ਉਹ ਗਾ ਲੈਂਦਾ ਹੈ। ਬਾਬਾ ਜੀ ਕਹਿੰਦੇ ਕਿਹੜਾ? ਮੈਂ ਕਿਹਾ ਬਾਬਾ ਜੀ ਉਹੀ ਗਾਣਾ ਜਿਹੜਾ ਨਾ ਗਾਉਂਦਾ ਕਿ ਹੋਰ ਸੁਣਾ ਓਏ ਡੱਡੂਆ ਤੂੰ ਕੁੱਥਾਂ ਕੁੱਥਾਂ ਗਈ, ਬਾਬੇ ਕੋ ਗਈਆਂ ਉਹਦੇ ਗੋਡੇ ਘੁੱਟਦੀ ਰਹੀਆਂ। ਬਾਬਾ ਜੀ ਕਹਿੰਦੇ ਆ ਝੂਠਾ ਇਲਜ਼ਾਮ ਆ ਮੇਰੇ 'ਤੇ, ਇਹੋ ਜਿਹੀ ਕੋਈ ਸੀਨ ਨਹੀਂ ਹੋਇਆ। ਹਾਂ, ਮੇਰੇ ਕੋਈ ਨਹੀਂ ਗੋਡੇ ਗੋਡੇ ਘੁੱਟੇ, ਮੇਰੇ ਕੋਲ ਕੋਈ ਨਹੀਂ ਆਇਆ, ਮੈਂ ਤਾਂ ਡਿੱਗਦਾ ਲੱਗਾ। ਪਰ ਬਾਬਾ ਜੀ ਕਹਿੰਦੇ ਕਿ ਅਗਰ ਹੋ ਸਕੇ ਤਾਂ ਭੇਜ ਦਿਓ, ਮੇਰੇ ਗੋਡਿਆਂ 'ਚ ਬਹੁਤ ਦਰਦ ਜੇ ਡੱਡੂ ਘੁੱਟ ਦੇਣਾ। ਮੈਂ ਕਿਹਾ ਬਾਬਾ ਜੀ ਉਹ ਸਿਰਫ ਜਰਨੈਲਾਂ ਦੇ ਗੋਡੇ ਘੁੱਟਦਾ। ਉਹ ਤਾਂ ਮੈਂ ਕਹਿੰਦਾ ਬ੍ਰਿਗੇਡੀਅਰ ਕਰਨਲ ਜਨਰਲ ਇਹ ਉਹ ਸਾਰਾ ਨਿੱਕੇ ਨਿੱਕੇ ਜਿਹੜੇ ਉੱਧਰ ਨਹੀਂ। ਉਹ ਬੜੀ ਉੱਚੀ ਉਡਾਨ ਉੱਡਿਆ ਅਤੇ ਡੱਡੂ ਨੂੰ ਕਿਹਾ ਗਿਆ ਕੰਨ ਦੇ ਵਿੱਚ। ਬਾਬਾ ਜੀ ਕਹਿੰਦੇ ਕੀ ਗੱਲ ਕਰਦੀ ਸੀ? ਮੈਂ ਕਿਹਾ ਬਾਬਾ ਜੀ ਆ ਨੈਕਸਟ ਚੀਫ ਮਿਨਿਸਟਰੀ ਆ ਹੁਣ ਵੀ ਸਾਰਾ ਧੰਦਾ ਜਿਹੜਾ ਪੰਜਾਬ ਦਾ ਡੱਡੂ ਚਲਾ ਰਿਹਾ। ਮਾਈ ਦਾ ਪੱਲੇ ਤੇ ਕੱਖ ਨਹੀਂ। ਮਾਈ ਤਾਂ ਟੁਰ ਜਾਂਦੀ ਸਰਜਰੀਆਂ ਕਰਵਾਉਣ। ਹਾਂਜੀ, ਸਰਜਰੀ ਕਰਵਾ ਕੇ ਉਹਦਾ ਕੰਮ ਜੋ ਹੈ ਉਹ ਕਰ ਰਹੀ ਹੈ। ਬਾਬਾ ਜੀ ਕਹਿੰਦੇ ਉਹਦਾ ਕੀ? ਮੈਂ ਕਿਹਾ ਬਾਬਾ ਜੀ ਉਹਨੇ ਆਪਣੇ ਜਰਨੈਲ ਨੂੰ ਰਾਜ਼ੀ ਰੱਖਣਾ। ਜਦ ਤੱਕ ਜਰਨੈਲ ਰਾਜ਼ੀ ਹੈ ਹਕੂਮਤ ਇਹਨਾਂ ਦੀ ਹੈ। ਜਿੱਦਣ ਮੇਰਾ ਮਤਲਬ ਕੰਮ ਇੱਧਰ ਉੱਧਰ ਹੋਇਆ ਅਤੇ ਕੰਮ ਫਰਕ ਆ। ਅਤੇ ਉਹ ਜਿਹੜਾ ਨਾ ਉਸ ਹਿਸਾਬ ਕਿਤਾਬ ਹੋ ਰਿਹਾ। ਇਹ ਸਾਰਾ ਕੰਮ ਧੰਦਾ ਪੰਜਾਬ ਦਾ ਇਹ ਚਲਾਈ ਖਲੋਤੀ ਹੈ। ਅਤੇ ਵੱਡੇ ਜਰਨੈਲ ਨੇ ਉਹਨਾਂ ਨੂੰ ਕਿਹਾ ਕੰਨ 'ਚ ਬੁਲਾ ਕੇ। ਬਾਬਾ ਜੀ ਕਹਿੰਦੇ ਬਿਲਕੁਲ ਹੀ ਕੰਨ 'ਚ ਕਹਿ ਦਿੱਤਾ। ਹਾਂਜੀ, ਮੈਂ ਕਿਹਾ ਬਿਲਕੁਲ ਕੰਨ 'ਚ ਉਹਨੇ ਕਿਹਾ ਕਿ ਬਈ ਅਗਲਾ ਨੰਬਰ ਤੇਰਾ। ਬਾਬਾ ਜੀ ਕਹਿੰਦੇ ਉਹ ਡੱਡੂ 'ਤੇ ਗਿਆ। ਮੈਂ ਕਿਹਾ ਨਹੀਂ, ਮੇਰਾ ਮਤਲਬ ਉਹਦਾ ਕਹਿਣ ਦਾ ਮਤਲਬ ਆ ਵੀ ਅਗਲਾ ਨੰਬਰ ਤੇਰਾ ਵਜ਼ੀਰ ਆਲਾ ਬਣਨ ਦਾ। ਉਹ ਪੰਜਾਬ ਦੀ ਵਜ਼ਾਰਤ ਆਲਾ ਦਾ ਖ਼ਾਬ ਦੇਖ ਰਿਹਾ ਡੱਡੂ। ਉਹ ਅੰਦਾਜ਼ਾ ਕਰੋ ਆ ਪਾਕਿਸਤਾਨੀਓ, ਆਹ ਤੁਹਾਡੇ ਮੁਕੱਦਰ ਹੈ ਯਾਰ ਕਿ ਤੁਹਾਡੇ 'ਤੇ ਡੱਡੂ ਸਵਾਰ ਆ। ਡੱਡੂ ਉੱਤੇ ਖਲੋ ਕੇ ਤੁਹਾਡੇ ਨਾਲ ਬਦਮਾਸ਼ੀ ਵੀ ਕਰ ਰਿਹਾ। ਉੱਤੇ ਕਹਿੰਦੇ ਜਾਓ ਅਸੀਂ ਲਿਆ ਜਾਓ ਜੋ ਕਰਨਾ ਕਰ ਲਓ। ਅਤੇ ਉਹਦੇ ਬਾਅਦ ਡੱਡੂ ਖ਼ਾਬ ਦੇਖ ਰਿਹਾ ਵਜ਼ੀਰ ਆਜ਼ਮ ਬਣਨ ਦੇ ਪੰਜਾਬ ਦੇ। ਹਾਂਜੀ, ਕਿਉਂਕਿ ਮਾਈ ਅੱਗੇ ਵਜ਼ੀਰ ਆਜ਼ਮ ਬਣਨ ਦੇ ਖ਼ਾਬ ਦੇਖ ਰਹੀ ਹੈ ਤਾਂ ਲਾਜ਼ਮੀ ਗੱਲ ਹੈ ਇੱਥੇ। ਹਾਲਾਂਕਿ ਡੱਡੂ ਨੌਕਰਾਂ ਦਾ ਕੀ ਕੰਮ? ਮੇਰਾ ਮਤਲਬ ਹੈ ਕਿ ਦਿਨ ਨੂੰ ਚੁੱਲ੍ਹੇ ਅੱਗੇ, ਮੇਰਾ ਮਤਲਬ ਹੈ ਕਿ ਜੋ ਵੀ ਹੈ ਡੱਡੂ ਦਾ ਕੀ ਕੰਮ? ਬਾਬੇ ਕਹਿੰਦੇ ਆ ਡੱਡੂ ਦਾ ਇਹੀ ਕੰਮ ਹੋਣਾ ਸੀਗਾ ਜੇ ਮਾਈ ਨਾਲ ਇਹ ਸਿਸਟਮ ਨਾ ਲੱਗਦਾ। ਖੈਰ ਨਹੀਂ ਦੇ ਆਹ ਸਾਰੀ ਕਹਾਣੀਆਂ ਜਨਾਬ ਆ ਪਿੱਛੇ ਜਰਨੈਲੀ ਕਹਾਣੀਆਂ। ਇਸ ਕਰਕੇ ਡੱਡੂ ਤੁਹਾਨੂੰ ਉੱਥੇ ਖੜਾ ਨਜ਼ਰ ਆ ਰਿਹਾ, ਹਿਸਾਬ ਕਿਤਾਬ ਲਾ ਰਿਹਾ। ਔਰ ਡੱਡੂ ਦੇ ਜਨਾਬ ਚਰਚੇ ਆ ਪੂਰੇ ਸੋਸ਼ਲ ਮੀਡੀਆ 'ਤੇ। ਅਜੀਬੋ ਗਰੀਬ ਕਿਸਮ ਦੀਆਂ ਚੀਜ਼ਾਂ ਬਣ ਰਹੀਆਂ। ਕਿਤੇ ਕਿਹਾ ਜਾ ਰਿਹਾ ਕਿ ਆ ਬਦਮਾਸ਼ੀ ਕਰ ਰਿਹਾ ਡੱਡੂ ਬਦਮਾਸ਼ ਹੈ। ਡੱਡੂ ਬਦਮਾਸ਼ ਪੰਜਾਬ ਦਾ ਸਭ ਤੋਂ ਵੱਡਾ ਬਦਮਾਸ਼। ਹਾਂਜੀ, ਕਿਤੇ ਕਿਹਾ ਕੁਛ ਹੀ ਕਿਹਾ ਜਾ ਰਿਹਾ, ਕਿਤੇ ਕੁਛ। ਉਹ ਹਿਸਾਬ ਕਿਤਾਬ ਲੱਗਿਆ ਵਾ। ਅਤੇ ਨਾਲੇ ਜਨਾਬ ਆਪਣਾ ਅਡਿਆਲਾ ਜੇਲ੍ਹ ਦੇ ਬਾਹਰ ਅੱਜ ਫਿਰ ਇਮਰਾਨ ਅਹਿਮਦ ਖਾਨ ਦੀਆਂ ਭੈਣਾਂ ਉਹ ਫਿਰ ਪਹੁੰਚੀਆਂ ਨੇ ਉੱਥੇ। ਅਤੇ ਉੱਥੇ ਪਹੁੰਚ ਕੇ ਇhtਜਾਜ ਉਹਨਾਂ ਨੇ ਕੀਤਾ, ਆਪਣਾ ਰਿਕਾਰਡ ਕਰਾਇਆ ਉੱਥੇ। ਅਤੇ ਅੱਜ ਫਿਰ ਮੁਲਾਕਾਤ ਨਹੀਂ ਕਰਾਉਣ ਦਿੱਤੀ ਉਹਨਾਂ ਨੇ, ਬਿਲਕੁਲ ਨਹੀਂ ਕਰਵਾਈ, ਕਿਉਂਕਿ ਉਹਨਾਂ ਨੇ ਕਰਵਾਉਣੀ ਨਹੀਂ। ਹਾਂਜੀ, ਇਹ ਜਿਹੜੀਆਂ ਕੁਛ ਦੇਰ ਪਹਿਲੇ ਸਾਨੂੰ ਸੁਣਾਈ ਦੇ ਰਹੀਆਂ ਸੀਗੀਆਂ ਗੱਲਾਂ ਕਿ ਜੀ ਆ ਬਿਲਕੁਲ ਜੀ ਇੱਕ ਭੈਣ ਨੂੰ ਕਿਹਾ ਗਿਆ, ਆਪਾਂ ਨੂੰ ਕਿਹਾ ਗਿਆ ਕਿ ਤੁਸੀਂ ਚੁੱਪ ਕਰਕੇ ਜਾ ਕੇ ਮਿਲ ਲਓ ਇਮਰਾਨ ਖਾਨ ਨਾਲ। ਅਤੇ ਅਲੀਮਾ ਆਪਾ ਜਿਹੜੀਆਂ ਨੇ ਦੂਜੀਆਂ ਭੈਣਾਂ ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਜੀ ਆਹ ਨਹੀਂ ਹੋ ਸਕਦਾ। ਉਹ ਫਿਰ ਜਨਾਬ ਆ ਬੜੀ ਵੱਡੀ ਸਾਜ਼ਿਸ਼ ਸੀਗੀ ਜਿਹੜੀ ਕਿ ਖੁੱਲ੍ਹ ਗਈ। ਔਰ ਅਲੀਮਾ ਆਪਾ ਨੇ ਖੁੱਲ੍ਹ ਕੇ ਦੱਸਿਆ ਵੀ। ਉਹ ਕਹਿੰਦੇ ਨੇ ਕਿ ਇਹ ਬਾਲਾ ਨਾ ਕਹਿ ਰਹੇ ਸੀ ਕਿ ਵੀ ਇਸ ਤਰ੍ਹਾਂ ਕਿਸੇ ਤਰ੍ਹਾਂ ਲੈ ਕੇ ਜਾਓ ਇੱਕ ਭੈਣ ਨੂੰ, ਅਤੇ ਉਹ ਚੁੱਪ ਕਰਕੇ ਰਾਤੋਂ ਰਾਤ ਕਿਤੇ ਉਹਨਾਂ ਨੂੰ ਮਿਲਵਾ ਦਿਆ ਭਰਾ ਨਾਲ।
ਉਹ ਮਿਲਵਾਉਣ ਤੋਂ ਬਾਅਦ ਤੇ ਉਹ ਬਾਹਰ ਲਾਜ਼ਮੀ ਗੱਲ ਹੈ, ਜਦੋਂ ਮੁਲਾਕਾਤ ਹੋਏਗੀ ਤਾਂ ਬਾਹਰ ਆ ਕੇ ਕੋਈ ਬਿਆਨ ਦੇਣਗੇ, ਇਮਰਾਨ ਖਾਨ ਦੀ ਹਾਲਤ, ਤਬੀਅਤ, ਸਾਰਾ ਕੁਝ ਦੱਸਣਗੇ ਕੀ ਸਿਸਟਮ। ਤੇ ਉਹ ਜਦੋਂ ਹੀ ਕਰਨ ਤੇ ਉਹਦੇ ਬਾਅਦ 6 ਮਹੀਨੇ ਵਾਸਤੇ ਫਿਰ ਪਾਬੰਦੀ ਲਾ ਦਿਓ, ਬਿਲਕੁਲ ਮਿਲਣ ਨਹੀਂ ਦਿਓ। ਇਹ ਸਿਰਫ ਦਿਖਾਉਣ ਵਾਸਤੇ ਤਾਂ ਕਿ ਇੰਟਰਨੈਸ਼ਨਲ ਵੀ ਦਿਖਾਇਆ ਜਾਏ ਲੋਕਾਂ ਨੂੰ, ਮੀਡੀਆ ਨੂੰ, ਔਰ ਜਿਹੜੇ ਆਪਣਾ ਤਨਜ਼ੀਮਾਂ ਨੇ ਹਿਊਮਨ ਰਾਈਟਸ ਦੀਆਂ ਜਿਹੜੀ ਆਵਾਜ਼ ਚੁੱਕ ਰਹੀਆਂ ਉਹਨਾਂ ਨੂੰ ਦਿਖਾਇਆ ਜਾਏ ਕਿ ਦੇਖੋ ਮੁਲਾਕਾਤ ਤੇ ਅਸੀਂ ਕਰਵਾ ਦਿੱਤੀ ਹੈ, ਦੇਖੋ ਉਹਦਾ ਬਿਆਨ ਵੀ ਆ ਗਿਆ ਬਾਹਰ। ਉਹਦੇ ਬਾਅਦ ਫਿਰ 6 ਮਹੀਨੇ ਵਾਸਤੇ ਗਏ, ਕਿਉਂਕਿ ਹੁਣ ਇਹਨਾਂ ਤੇ ਪ੍ਰੈਸ਼ਰ ਪੈ ਰਿਹਾ ਰਜੀਮ ਤੇ ਕਿ ਇਮਰਾਨ ਖਾਨ ਕਿੱਥੇ ਆ, ਕਿਉਂ ਨਹੀਂ ਮੁਲਾਕਾਤ ਕਰਵਾਈ ਜਾ ਰਹੀ। ਹੁਣ ਇਹ ਕਹਿ ਰਹੇ ਖਾਮੋਸ਼ੀ ਨਾਲ ਚੁੱਪ ਕਰਕੇ ਭੈਣ ਨੂੰ ਮੁਲਾਕਾਤ ਕਰਵਾ ਦਿੱਤੀ ਜਾਏ ਤੇ ਉਹਦੇ ਬਾਅਦ ਫਿਰ ਪਾਬੰਦੀ ਲਾ ਦਿੱਤੀ ਜਾਏ ਸਾਰੀ, ਜਿਹੜੀ ਕਿ ਭੈਣਾਂ ਕਹਿੰਦੀਆਂ ਕਿ ਸਾਨੂੰ ਕਬੂਲ ਨਹੀਂ ਇੱਦਾਂ। ਅੱਜ ਅਲੀਮਾ ਆਪਾਂ ਨੇ ਕਿਹਾ ਤੇ ਉਜ਼ਮਾ ਆਪਾਂ ਨੇ ਵੀ ਕਿਹਾ ਨਰੀਨ ਆਪਾ ਆਈ ਅੱਜ, ਉਹ ਕਹਿੰਦੇ ਜੀ ਮਿਲਾਣਾ, ਉਹ ਕਹਿੰਦੇ ਕਿਉਂ ਨਹੀਂ ਮਿਲਵਾ ਰਹੇ, ਅੱਜ ਮਿਲਾਓ ਨਾ। ਫਿਰ ਅਸੀਂ ਇੱਥੇ ਬੈਠੇ ਹਾਂ, ਅਸੀਂ ਕਹਿੰਦੇ ਹਾਂ ਕਿ ਨਰੀਨ ਆਪਾਂ ਨੂੰ ਅੰਦਰ ਭੇਜੋ ਤੇ ਇਮਰਾਨ ਖਾਨ ਨਾਲ ਮੁਲਾਕਾਤ ਕਰਵਾਓ, ਕਿਉਂ ਨਹੀਂ ਕਰਵਾ ਰਹੇ ਮੁਲਾਕਾਤ। ਹੁਣ ਕੀ ਇਹਨਾਂ ਨੂੰ ਸੱਪ ਸੁੰਘ ਗਿਆ, ਹੁਣ ਨਹੀਂ ਕਰਵਾ ਰਹੇ ਮੁਲਾਕਾਤ। ਅਗਰ ਵਾਕਈ ਇਹਨਾਂ ਦਾ ਇਹ ਬਗੈਰਤੀ ਬੇਸ਼ਰਮੀ ਨਾ ਹੁੰਦੀ ਇਹਨਾਂ ਦੇ ਪਿੱਛੇ ਜਨਰਲਾਂ ਦੀ, ਤੇ ਅੱਜ ਮੁਲਾਕਾਤ ਕਰਵਾ ਦਿੰਦੇ ਨਾ। ਅੱਜ ਉੱਥੇ ਸੀ, ਅੱਜ ਆਂਦਾ ਸਿਪਾਹੀ ਉੱਥੇ ਆ ਕਹਿੰਦਾ ਲੋ ਜੀ ਆ ਡਿਆਲਾ ਦਰਵਾਜ਼ਾ ਖੁੱਲਾ, ਸਿਰਫ ਨਰੀਨ ਆਪਾਂ ਨੂੰ ਇਜਾਜ਼ਤ ਮਿਲਣ ਦੀ ਤੇ ਉਹ ਮਿਲ ਜਾਂਦੇ ਜਾ। ਲੇਕਿਨ ਮੰਗਲ ਵਾਲੇ ਦਿਨ ਅੱਜ ਮੁਲਾਕਾਤ ਨਹੀਂ ਕਰਾਣੀ, ਇਹ ਕਿਸੇ ਦਿਨ ਰਾਤ ਨੂੰ ਖਾਮੋਸ਼ੀ ਨਾਲ ਖੁਫੀਆ ਮੁਲਾਕਾਤ ਕਰਾਣੀ ਸੀਗੀ, ਕਿਉਂਕਿ ਇਹਨਾਂ ਨੇ ਕਸਮ ਖਾਧੀ ਹੋਈ ਆ ਕਿ ਵੀ ਜਦੋਂ ਰਾਈਟ ਆ ਜਿਹੜੇ ਕਿ ਅਦਾਲਤੀ ਜਿੱਦਾਂ ਦੇ ਵੀ ਅਦਾਲਤਾਂ ਹੈ, ਖੈਰ ਉਹਨੇ ਇੱਕ ਆਪਣਾ ਹੁਕਮ ਹੈ ਅਦਾਲਤ ਦਾ ਕਿ ਵੀ ਫੈਮਿਲੀ ਦੀ ਮੁਲਾਕਾਤ ਮੰਗਲ ਵਾਲੇ ਦਿਨ ਕਰਵਾਈ ਜਾਏ। ਹੁਣ ਮੰਗਲ ਵਾਲੇ ਦਿਨ ਅਗਰ ਮੁਲਾਕਾਤ ਕਰਵਾ ਦਿੱਤੀ ਜਾਂਦੀ ਹੈ ਜੀ, ਤੇ ਉਹ ਫਿਰ ਇਹ ਲੱਗਦਾ ਕਿ ਜੀ ਦੇਖੋ ਜੀ ਆ ਹੁਣ ਇਹਨਾਂ ਨੇ ਮੰਗਲ ਵਾਲੇ ਦਿਨ ਕਰਵਾਤੀ, ਹੁਣ ਹਰ ਮੰਗਲ ਹੋਇਆ ਕਰਨੀ ਮੁਲਾਕਾਤ। ਲੇਕਿਨ ਇਹਨਾਂ ਨੂੰ ਆ ਪਤਾ ਕਿ ਵੀ ਹਰ ਮੰਗਲ ਅਸੀਂ ਮੁਲਾਕਾਤ ਕਰਵਾਉਣੀ ਨਹੀਂ, ਹਾਂ ਅਸੀਂ ਤਾਂ ਬਾਹਰੋਂ ਬਾਹਰ ਜਿਹੜਾ ਨਾ ਹਿਸਾਬ ਲਾ ਕੇ ਪ੍ਰੋਪੋਗੰਡਾ ਕਰਕੇ ਕਿ ਜੀ ਆ ਖੁਫੀਆ ਤੌਰ ਤੇ ਮੁਲਾਕਾਤ ਕਰਵਾਤੀ, ਉਹਦੇ ਬਾਅਦ ਫਿਰ ਪਾਬੰਦੀ ਦੇ ਵਿੱਚ ਰੱਖਣ ਵਾਸਤੇ। ਆਹ ਸਾਰੀ ਗੇਮ ਆ ਜਿਹੜੀ ਕਿ ਭੈਣਾਂ ਸਮਝਦੀਆਂ ਨੇ, ਉਹ ਸਮਝ ਗਈਆਂ ਤੇ ਉਹ ਮੇਰਾ ਖਿਆਲ ਹੈ ਕਿ ਠੀਕ ਕਰ ਰਹੀਆਂ ਨੇ ਉਹ, ਕਿ ਉਹ ਇਹਨਾਂ ਨੇ ਕਿਹਾ ਕਿ ਵੀ ਸਾਡੀ ਦਿਨ ਦੀ ਰੋਸ਼ਨੀ ਦੇ ਵਿੱਚ ਜਦੋਂ ਸਾਡਾ ਹੱਕ ਆ ਮੁਲਾਕਾਤ ਕਰਨ ਦਾ, ਉਹਦਾ ਮੁਲਾਕਾਤ ਕਰਵਾਓ ਸਾਡੀ। ਇਹ ਕੀ ਖੁਫੀਆ ਤੌਰ ਤੇ ਜਿਹੜਾ ਤੁਸੀਂ ਕਿ ਜ਼ੁਲਮ ਆ, ਜਬਰ ਆ, ਬਗੈਰਤੀ, ਬੇਸ਼ਰਮੀ ਆ, ਕਿਉਂਕਿ ਇਹਨਾਂ ਨੂੰ ਪਤਾ ਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਇਹਨਾਂ ਨਾਲ ਡੀਲ ਕਰਨ ਨਹੀਂ ਲੱਗਾ। ਔਰ ਅਗਰ ਉਹਦੇ ਪੈਗਾਮਾਤ ਬਾਹਰ ਆਉਣੇ ਸ਼ੁਰੂ ਹੋ ਗਏ ਪਹਿਲੇ ਵਾਂਗੂ, ਤੇ ਫਿਰ ਜਿੰਨਾ ਖੌਫ ਇਹਨਾਂ ਨੇ ਫੈਲਾਇਆ ਹੋਇਆ ਪੂਰੀ ਆਵਾਮ ਤੇ, ਇਸ ਟਾਈਮ ਖੌਫ ਆ, ਯਕੀਨ ਕਰੋ ਮਾਯੂਸੀ ਹੈ, ਖੌਫ ਆ। ਕਿਉਂ? ਕਿਉਂਕਿ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ। ਜਦੋਂ ਇਮਰਾਨ ਅਹਿਮਦ ਖਾਨ ਨਿਆਜ਼ੀ ਦਾ ਬਿਆਨਾਤ ਬਾਹਰ ਆਉਂਦੇ ਸੀਗੇ, ਮੁਲਾਕਾਤ ਹੁੰਦੀਆਂ ਸੀਗੀਆਂ, ਉਦੋਂ ਤੁਸੀਂ ਦੇਖਿਆ ਮੋਮੈਂਟਮ ਚੈੱਕ ਕੀਤਾ ਤੁਸੀਂ ਕਿੰਨਾ ਜ਼ਬਰਦਸਤ ਹੁੰਦਾ ਸੀਗਾ। ਇੱਕ ਪੈਗਾਮ ਆਉਂਦਾ ਸੀ ਤੇ ਹਰ ਪਾਸੇ ਖਾਨ ਦਾ ਪੈਗਾਮ, ਔਰ ਕੌਮ ਹੈ ਜਿਵੇਂ ਉੱਠ ਖੜੀ ਹੁੰਦੀ ਸੀ। ਉਹਨਾਂ ਨੇ ਉਹ ਬਿਆਨ ਤੇ ਪਾਬੰਦੀ ਲਾਈ, ਉਹਨਾਂ ਨੇ ਸੁੱਤੀ ਸੁਆ ਦਿੱਤੀ ਕੌਮ। ਉਹਨਾਂ ਨੂੰ ਪਤਾ ਹੈ ਕਿ ਇੱਕ ਬਿਆਨ ਖਾਨ ਦਾ ਬਾਹਰ ਆਇਆ ਤੇ ਸੁੱਤੀ ਕੌਮ ਜਿਹੜੀ ਅਸੀਂ ਜਿਹੜਾ ਡਰਾ ਕੇ ਸਵਾਈ ਹੈ ਕੀੜੇ ਮਕੌੜੇ, ਇਹਨਾਂ ਨੇ ਫਿਰ ਉੱਠ ਕੇ ਆ ਜਾਣਾ ਤੇ ਫਿਰ ਬੜਾ ਔਖਾ ਹੋ ਜਾਣਾ ਕਾਬੂ ਕਰਨਾ। ਇਸ ਕਰਕੇ ਨਹੀਂ ਕਰ ਰਹੇ ਆ, ਉਹ ਕੌਮ ਵੀ ਠੰਡੀ ਸੁੱਤੀ ਪਈ ਆ। ਅਸੀਂ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਜਿਹੜਾ ਜ਼ੁਲਮ ਜਬਰ ਹੋ ਰਿਹਾ ਉੱਥੇ, ਹਾਂਜੀ ਉਹ ਕਸ਼ਮੀਰੀ ਦੇਖੋ ਅੱਜ ਵੀ ਬਾਹਰ ਨਿਕਲੇ ਖੜੇ। ਰਾਵਲਾ ਕੋਟ ਦੇ ਮਨਾਜ਼ਰ ਤੁਸੀਂ ਦੇਖੋ ਯਾਰ, ਔਰਤਾਂ, ਬੱਚੇ, ਬਜ਼ੁਰਗ, ਕੋਈ ਘਰ 'ਚ ਨਹੀਂ ਹੈ, ਸਾਰੇ ਬਾਹਰ। ਹਾਲਾਂਕਿ ਦੇਖੋ ਇੰਨੀ ਲੰਬੀ ਜਦੋਜਹਿਦ ਦੇ ਵਿੱਚ ਲੋਕ ਵੈਸੇ ਥੱਕ ਜਾਂਦੇ ਨੇ, ਪੰਜਾਬੀ ਤਾਂ ਖੈਰ 2 ਦਿਨ 'ਚ ਹੀ ਥੱਕ ਜਾਂਦੇ ਨੇ, ਇੱਕੋ ਦਿਨ 'ਚ ਹੀ ਥੱਕ ਜਾਂਦੇ ਨੇ, ਲੇਕਿਨ ਕਸ਼ਮੀਰ ਵਾਲੇ ਜਿਹੜੇ ਨੌਜਵਾਨ ਔਰ ਕਸ਼ਮੀਰ ਦੇ ਲੋਕ ਔਰ ਕਸ਼ਮੀਰ ਦੇ ਜਿਹੜੇ ਬਹਾਦਰ ਜਵਾਨ ਨੇ, ਉਹਨਾਂ ਨੂੰ ਸਲਾਮ ਆ ਯਾਰ। ਉਹ ਅੱਜ ਵੀ ਬਾਹਰ ਨਿਕਲੀ ਖਲੋਤੇ ਨੇ, ਉਹ ਅੱਜ ਵੀ ਬਾਹਰ ਨੇ, ਔਰ ਅਲਮੇ ਉਹਨਾਂ ਨੇ ਬਗਾਵਤ ਬੁਲੰਦ ਕੀਤਾ ਹੋਇਆ ਕਿ ਬਈ ਅਸੀਂ ਆਪਣਾ ਇhtਜਾਜ ਜਿਹੜਾ ਨਾ ਉਹ ਜਾਰੀ ਰੱਖਾਂਗੇ, ਅਸੀਂ ਵਾਪਸ ਨਹੀਂ ਜਾਣ ਵਾਲੇ ਇੱਥੋਂ। ਉਹ ਦੇਖੋ ਸਾਰਾ ਕਸ਼ਮੀਰ ਬੰਦ ਆ, ਔਰ ਇਹ ਕਿੰਨੀ ਕੁ ਦੇਰ ਬੰਦ ਰੱਖਣਗੇ। ਹੁਣ ਇੰਟਰਨੈਸ਼ਨਲ ਨਿਊਜ਼ ਜਿਹੜੀਆਂ ਉਹ ਵੀ ਚੱਲਣੀ ਸ਼ੁਰੂ ਹੋ ਗਈ ਹੈ ਕਿ ਦੇਖੋ ਆ ਕੀ ਇੱਥੇ ਇਹਨਾਂ ਨੇ ਪਿੱਠ ਸਿਆਪਾ ਪਾਇਆ, ਜ਼ੁਲਮ ਜਬਰ ਇਹਨਾਂ ਦਾ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਅਫਗਾਨਿਸਤਾਨ ਨਾਲ ਉਹ ਸਿਆਪਾ ਪਾਇਆ ਹੋਇਆ, ਉੱਧਰ ਹਮਲੇ ਕਰਦੇ ਆ, ਕਦੀ ਕੁਛ ਵੀ ਇਹਨਾਂ ਦੇ ਕੰਟਰੋਲ 'ਚ ਨਹੀਂ ਆ। ਜਰਨੈਲ ਹੁਣ ਬਿਲਕੁਲ ਫਾਰਿਗ ਆ, ਸਮਝ ਨਹੀਂ ਆ ਰਹੀ ਮੈਂ ਕਿੱਦਾਂ ਉਹ ਟੱਕਰਾਂ ਮਾਰ ਰਿਹਾ, ਨਾ ਉਹਦੇ ਕੋਲ ਮੁਲਕ ਚੱਲ ਰਿਹਾ, ਨਾ ਉਹਦੇ ਕੋਲ ਕੋਈ ਮਾਮਲਾ ਚੱਲ ਰਿਹਾ ਮੁਲਕ ਦੇ, ਨਾ ਬਰੂਨੀ ਮਾਮਲਾ ਚੱਲ ਰਿਹਾ, ਬਿਲਕੁਲ ਖਤਮ ਆ। ਹੁਣ ਟੱਕਰਾਂ ਮਾਰਨ ਵਾਲੀ ਗੱਲ ਆ ਕਿ ਟੱਕਰਾਂ ਮਾਰਿਆ ਕਿ ਕਿਸੇ ਤਰ੍ਹਾਂ ਮੇਰੀ ਸੀਟ ਸਲਾਮਤ ਰਹੇ, ਲੇਕਿਨ ਇੱਥੇ ਮੁਲਕ 'ਚ ਪੈ ਗਈ ਹੈ ਭੁੱਖ। ਯਕੀਨ ਕਰੋ ਲੋਕਾਂ ਕੋ ਕਫਨ ਦਫਨ ਦੇ ਪੈਸੇ ਹੈ ਨਹੀਂ ਗਏ, ਲੋਕ ਆਪਣੇ ਜਿਹੜੇ ਜਵਾਨ ਔਲਾਦ ਹੈ ਉਹਨਾਂ ਨੂੰ ਚੁੱਕ ਕੇ ਕਬਰਸਤਾਨ ਜਾ ਕੇ ਕਹਿੰਦੇ ਜੀ ਕਫਨ ਹੈ ਨਹੀਂ, ਇੱਦਾਂ ਹੀ ਦਬਾ ਦਿਓ। ਆਹ ਹਾਲ ਹੋ ਗਿਆ ਹੁਣ ਗੁਰਬਤ ਦਾ, ਔਰ ਇੱਥੇ ਭੁੱਖ ਪੈਣ ਵਾਲੀ ਆ, ਔਰ ਜਰਨੈਲ ਨੂੰ ਆਪਣੀ ਪਈ ਹੈ, ਔਰ ਜਰਨੈਲ ਦੇ ਅੱਗੇ ਜਿਹੜੇ ਉਹਨਾਂ ਨੂੰ ਆਪਣੀ ਪਈ ਹੈ ਜੀ ਗਰੀਬ ਬੇਗੈਰਤੀ ਬੇਸ਼ਰਮੀ ਪਾਈ ਆ। ਯਕੀਨ ਕਰੋ ਮਾਯੂਸੀ ਆ, ਬਿਲਕੁਲ ਮਾਯੂਸੀ। ਲੇਕਿਨ ਮਾਯੂਸੀ ਦਾ ਇਖਤਤਾਮ ਵੀ ਕੋਲ, ਕਿਉਂਕਿ ਇਹ ਆਵਾਮ ਨੂੰ ਤੇ ਮਾਯੂਸ ਕਰ ਰਹੇ ਨੇ, ਆਵਾਮ ਨੂੰ ਤੇ ਡਿਪਰੈਸ਼ਨ ਦੇ ਵਿੱਚ ਲੈ ਕੇ ਜਾ ਰਹੇ ਨੇ ਕਿ ਇਮਰਾਨ ਖਾਨ ਨਹੀਂ ਆਉਣ ਲੱਗਾ, ਖਤਮ ਹੋ ਗਈ ਕਹਾਣੀ ਇਹ ਉਹ। ਲੇਕਿਨ ਆਪਣੀ ਵੀ ਇਹਨਾਂ ਦੀ ਫਟੀ ਪਈ ਹੈ, ਬਾਬਾ ਜੀ ਕਹਿੰਦੇ ਫਟੀ ਨਹੀਂ ਇਹਨਾਂ ਦੀ ਵੱਜੀ ਪਈ ਹੈ, ਢੋਤੀ ਗੱਲ ਕਰਦੀ ਹੈ। ਮੈਂ ਕਿਹਾ ਹਾਂਜੀ ਮੈਂ ਵੀ ਢੋਤੀ ਦੀ ਗੱਲ ਕਰ, ਮੈਂ ਸ਼ੋਰ ਗੱਲ ਨਹੀਂ ਕਰ ਰਿਹਾ, ਉਹ ਵੱਜੀ ਪਈ ਹੈ ਇਹਨਾਂ ਦੀ, ਕਿਸੇ ਵੀ ਵਕਤ ਇਹਨਾਂ ਦੀ ਫਟ ਸਕਦੀ ਹੈ।
ਕਿਸੇ ਵੀ ਵਕਤ ਕੁਝ ਵੀ ਹੋ ਸਕਦਾ, ਔਰ ਇਨਸ਼ਾਅੱਲਾ ਅੱਲਾ ਖੈਰ ਕਰੇਗਾ, ਕੋਈ ਨਹੀਂ ਐਸੀ ਗੱਲ। ਤੇ ਉਹਦੇ ਬਾਅਦ ਜਾਂਦੇ ਹੋਏ ਯਾਰ ਇੱਕ ਹੋਰ ਜਿਹੜੀ ਚੀਜ਼ ਹੈ ਨਾ, ਉਹ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ। ਇੱਕ ਲੋ ਜੀ, ਉਹ ਤੁਸੀਂ ਪੀਰਾਂ ਫਕੀਰਾਂ ਦੇ ਸੁਣਿਆ ਹੋਣਾ, ਪੀਰ ਫਕੀਰ ਤੇ ਚੱਲਦੇ ਰਹਿੰਦੇ, ਆਪਾਂ ਗੱਲ ਕਰਦੇ ਰਹਿੰਦੇ ਹਾਂ, ਲੇਕਿਨ ਹੁਣ ਪੀਰ ਸਾਹਿਬ ਜਿਹੜੇ ਆ ਉਹ ਸਾਸ਼ੇ ਪੈਕ 'ਚ ਵੀ ਦਸਤਿਆਬ ਨੇ। ਪੀਰ ਸਾਹਿਬ ਛੋਟੇ ਜਿਹੜੇ ਨੇ, ਉਹ ਮੈਂ ਪੀਰ ਸਾਹਿਬ ਨੂੰ ਪੈਂਪਰ ਪੁੰਪਰ ਬੰਨਿਆ ਇਹਨਾਂ ਨੇ। ਪੀਰ ਸਰਕਾਰ ਪੈਂਪਰ ਬੰਨ ਕੇ ਜਨਾਬ ਗੋਦੀ ਵਿੱਚ ਚੁੱਕਿਆ ਹੋਇਆ। ਉਹ ਪੀਰ ਜਿਹੜਾ ਉਹ ਹੁਣ ਜਨਾਬ ਆਪਣਾ ਪਿਆਰ ਵੀ ਦੇ ਰਿਹਾ, ਸਲਾਮ ਵੀ ਲੈ ਰਿਹਾ। ਔਰ ਆ ਜਿੰਨੇ ਵੀ ਬੇਸ਼ਰਮ ਲੋਕ ਜਾ ਕੇ ਨੈਪੀ ਵਾਲੇ ਪੈਂਪਰ ਵਾਲੇ ਪੀਰ ਕੋ ਜਿਹੜਾ ਪੈਂਪਰ ਵਾਲੀ ਸਰਕਾਰ ਆ, ਛੋਟਾ ਜਿਹਾ ਬੱਚਾ ਵਿਚਾਰਾ, ਉਹਨੂੰ ਪਤਾ ਵੀ ਨਹੀਂ ਹੋਣਾ, ਲੇਕਿਨ ਉਹਨੂੰ ਆਦਤ ਐਸੀ ਪਾਈ ਜਾ ਰਹੀ ਹੈ ਬਚਪਨ ਤੋਂ ਹੀ, ਐਸੀ ਫਰੌਨੀਅਤ ਜਗਾਈ ਜਾ ਰਹੀ ਹੈ ਉਹਦੇ ਅੰਦਰ ਕਿ ਵੀ ਤੂੰ ਅਰਫਾ ਆਲਾ ਹੈ, ਇਹ ਸਾਰੇ ਕੀੜੇ ਮਕੌੜੇ ਨੇ। ਬਾਬਾ ਜੀ ਕਹਿੰਦੇ ਆ ਕਿਸੇ ਜਰਨੈਲ ਦਾ ਬੱਚਾ ਤਾਂ ਨਹੀਂ। ਮੈਂ ਕਿਹਾ ਹਾਂਜੀ, ਟ੍ਰੇਨਿੰਗ ਉਹਨਾਂ ਦੀ ਵੀ ਇੱਦਾਂ ਹੀ ਹੁੰਦੀ ਹੈ ਹਾਂਜੀ, ਕਿ ਉਹਨੂੰ ਕਿਹਾ ਜਾਂਦਾ ਕਿ ਵੀ ਤੂੰ ਬਹੁਤ ਅਸ਼ਰਫੁਲ ਮਖਲੂਕਾਤ ਤੂੰ ਹੀ ਆ, ਬਾਕੀ ਸਾਰੇ ਕੀੜੇ ਮਕੌੜੇ ਨੇ। ਆ ਰਹੇ ਆ ਤੇਰੇ ਕੋਲ, ਇਹਨਾਂ ਨੂੰ ਪਿਆਰ ਦੇ, ਮੁਹੱਬਤ ਦਾ ਇਜ਼ਹਾਰ ਕਰ। ਹਾਂ, ਤੇ ਪੈਂਪਰ ਬਣਿਆ। ਬਾਬਾ ਜੀ ਕਹਿੰਦੇ ਇਹ ਜਿੰਨੇ ਵੀ ਆ ਰਹੇ ਨੇ ਪਿਆਰ ਲੈ ਕੇ ਜਾ ਰਹੇ ਨੇ, ਇਹ ਹੁਣ ਜਿਹੜੇ ਆ ਨਾ ਵਾਰੀ ਵਾਰੀ ਪੈਂਪਰ ਵੀ ਚੇਂਜ ਕਰਨਗੇ। ਉਹ ਗੰਦੇ ਪੈਂਪਰ ਜਿਹੜੇ ਤਬਰਕ ਦੇ ਤੌਰ 'ਤੇ ਘਰ ਲੈ ਜਾਣਗੇ ਔਰ ਆਪਣੇ ਕਿਚਨ 'ਚ ਜਾ ਕੇ ਰੱਖਣਗੇ, ਬਰਕਤ ਹੋਈ। ਹੋਰ ਕੀ ਹੋਇਆ ਪਿਆ ਯਾਰ, ਬਗੈਰ ਦੀ ਬੇਸ਼ਰਮੀ ਆ ਯਾਰ। ਪਰ ਆ ਸਾਸ਼ੇ ਪੈਕ 'ਚ ਵੀ ਪੀਰ ਦਸਤਿਆਬ ਆ, ਜੇ ਕਿਸੇ ਨੂੰ ਚਾਹੀਦਾ ਤੇ ਆਨਲਾਈਨ ਆਰਡਰ ਕਰ ਦਿਓ। ਲੱਗੀ ਸਨ।